ਅੱਜ ਤੋਂ ਠੀਕ 10 ਸਾਲ ਪਹਿਲਾਂ 2012 ਦੇ ਵਿੱਚ ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਇੱਕ ਗੋਰਾ ਉਹ ਆਇਆ ਗੁਰਦੁਆਰੇ ਦੇ ਅੰਦਰ ਜਾ ਕੇ ਉਹਨੇ 6 ਸਿੱਖ ਡਿਵੋਟੀ ਜਿਨ੍ਹਾਂ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਵੀ ਸ਼ਾਮਲ ਸੀ ਔਰ ਇੱਕ ਬੀਬੀ ਪਰਮਜੀਤ ਕੌਰ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ। ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਸਨ ਔਰ ਕਿਵੇਂ ਅਮਰੀਕਨ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ ਲੈਵਲ ਤੋਂ ਫੌਰਨ ਉਹਨਾਂ ਨੇ ਇਹ ਹੁਕਮ ਕੀਤਾ ਕਿ ਅਮਰੀਕਾ ਦੇ ਝੰਡੇ ਨਿਵੇਂ ਰਹਿਣਗੇ। ਇਕੱਲੇ ਵਿਦਨ ਅਮਰੀਕਾ ਨਹੀਂ, ਜਿੱਥੇ ਵੀ ਦੁਨੀਆ ਭਰ 'ਚ ਇਹਨਾਂ ਦੀਆਂ ਫੌਜਾਂ, ਨੇਵੀ, ਦੂਜੇ ਤੀਜੇ ਉਹ ਝੰਡੇ ਵੀ ਜਿਹੜੇ ਮਾਰੇ ਗਏ ਉਹਨਾਂ ਨੂੰ ਸਟੇਟ ਫਿਊਨਰਲ ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਏ ਉਹਨਾਂ ਨੂੰ ਪਰਮਾਨੈਂਟ ਗ੍ਰੀਨ ਕਾਰਡ ਦੇ ਕੇ ਦੂਜੇ ਉਹਨਾਂ ਨੂੰ ਅਮਰੀਕਾ ਲਿਆਂਦਾ ਗਿਆ। ਜਿਹੜੇ ਹੇਟ ਗਰੁੱਪ ਨਾਲ ਉਹ ਸੰਬੰਧਿਤ ਸੀ ਉਸ ਹੇਟ ਗਰੁੱਪ ਨੂੰ ਜਿਸ ਬੰਦੇ ਨੇ ਸ਼ੁਰੂ ਕੀਤਾ ਸੀ ਆਰਨੋ ਮਾਈਕੈਲਿਸ, ਉਹਨੇ ਕਿਹਾ ਵੀ ਉਹ ਮੈਂ ਕਿਸ ਦੁਨੀਆ 'ਚ ਗਿਆ ਜੇ ਮੈਂ ਨਫ਼ਰਤੀ ਇਹ ਗਰੁੱਪ ਨਾ ਬਣਾਇਆ ਹੁੰਦਾ ਤੇ ਇਹ ਜਿਹੜਾ ਬੰਦਾ ਹੈ ਜਿਹੜਾ ਮੇਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜਿਹਨੇ ਬੇਗੁਨਾਹ ਇਹਨਾਂ 6 ਸਿੱਖਾਂ ਨੂੰ ਗੁਰਦੁਆਰੇ 'ਚ ਆ ਕੇ ਇਹ ਨਾ ਵਾਪਰਦਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਕਿ 5 ਅਗਸਤ ਦਾ ਦਿਨ ਅਮਰੀਕਾ ਵਾਸੀ ਸਿੱਖਾਂ ਲਈ ਵੀ ਇੱਕ ਬੜਾ ਦਰਦ ਭਰਿਆ ਦਿਨ ਹੈ। ਅੱਜ ਤੋਂ ਠੀਕ 10 ਸਾਲ ਪਹਿਲਾਂ ਓਕ ਕ੍ਰੀਕ ਵਿਸਕੌਨਸਨ ਸਟੇਟ ਦੇ ਗੁਰਦੁਆਰਾ ਸਾਹਿਬ ਵਿੱਚ ਇੱਕ ਨਸਲਵਾਦੀ ਗੋਰੇ ਨੇ 6 ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੋ ਅਸੀਂ ਉਹਨਾਂ ਦੀ ਯਾਦ ਨੂੰ ਸਜਦਾ ਕਰਦੇ ਹਾਂ ਔਰ ਇਹਨਾਂ 10 ਵਰ੍ਹਿਆਂ ਵਿੱਚ ਹੇਟ ਕ੍ਰਾਈਮ ਅੱਗੇ ਨਾਲੋਂ ਜ਼ਿਆਦਾ ਵਧੇ ਨੇ। ਇਸ ਬਾਰੇ ਵੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਕਸਰ ਇਹ ਕਿਹਾ ਜਾਂਦਾ ਹੈ ਕਿ ਵੀ ਵੱਡੀ ਤੋਂ ਵੱਡੀ ਟ੍ਰੈਜਡੀ ਵੀ ਹੋਏ, ਵੱਡੇ ਤੋਂ ਵੱਡਾ ਦੁਖਾਂਤ ਵੀ ਹੋਏ, ਫਿਰ ਸਮਾਂ ਆਪਣੇ ਆਪ 'ਚ ਉਹਨੂੰ ਹੀਲ ਕਰ ਦਿੰਦਾ ਹੈ। ਟਾਈਮ ਵੱਡਾ ਹੀਲਰ ਹੁੰਦਾ ਹੈ। ਇੰਡੀਵਿਜੂਅਲ ਲਾਈਫ ਦੇ ਹਾਦਸੇ, ਸਦਮੇ ਵੀ ਵਕਤ ਉਹਨਾਂ ਜ਼ਖਮਾਂ ਨੂੰ ਭਰ ਦਿੰਦਾ ਹੈ ਔਰ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਇਸ ਕਿਸਮ ਦੇ ਜਿਹੜੇ ਦੁਖਾਂਤ ਵਾਪਰਦੇ ਨੇ ਉਹ ਉਹਨੂੰ ਯਾਦ ਤਾਂ ਰੱਖਦੀ ਹੈ ਕੌਮ, ਉਸ ਤੋਂ ਸਬਕ ਵੀ ਲੈਂਦੀ ਹੈ ਔਰ ਉਸ ਦੇ ਉੱਤੇ ਉਹ ਕਈ ਵਾਰ ਜਿਹੜਾ ਹੈ ਕਿਵੇਂ ਹਾਲਾਤ ਨੂੰ ਉਹ ਬਦਲ ਸਕਦੀ ਹੈ ਇਸ ਕਿਸਮ ਦੇ ਯਤਨ ਵੀ ਕੀਤੇ ਜਾਂਦੇ ਨੇ। ਜਦੋਂ ਅਸੀਂ 5 ਅਗਸਤ ਦੀ ਗੱਲ ਕਰਦੇ ਹਾਂ ਤੇ ਅੱਜ ਤੋਂ ਠੀਕ 10 ਸਾਲ ਪਹਿਲਾਂ 2012 ਦੇ ਵਿੱਚ ਵਿਸਕੌਨਸਨ ਸਟੇਟ ਦੇ ਓਕ ਕ੍ਰੀਕ ਗੁਰਦੁਆਰਾ ਸਾਹਿਬ 'ਚ ਇੱਕ ਗੋਰਾ ਨਸਲਵਾਦੀ ਜਿਹੜਾ ਗੋਰਾ ਨਸਲਵਾਦੀ ਗਰੁੱਪਾਂ ਦਾ ਹਿੱਸਾ ਸੀ, ਹਾਲਾਂਕਿ ਉਹ ਇੱਕ ਪੜ੍ਹਿਆ ਲਿਖਿਆ ਔਰ ਉਹਨੇ ਸਰਵ ਵੀ ਕੀਤਾ ਹੋਇਆ ਸੀ, ਅਫਗਾਨਿਸਤਾਨ 'ਚ ਵੀ ਕੀਤਾ ਹੋਇਆ ਸੀ, ਉਹ ਆਇਆ ਔਰ ਉਸਨੇ ਐਤਵਾਰ ਦਾ ਦੀਵਾਨ ਸੱਜ ਰਿਹਾ ਸੀ, ਅਜੇ ਸੰਗਤ ਆਉਣੀ ਸ਼ੁਰੂ ਹੋਈ ਸੀ ਗੁਰਦੁਆਰੇ ਦੇ ਅੰਦਰ ਜਾ ਕੇ ਉਹਨੇ 6 ਸਿੱਖ ਡਿਵੋਟੀ ਜਿਨ੍ਹਾਂ ਦੇ ਵਿੱਚ ਗੁਰਦੁਆਰੇ ਦੇ ਪ੍ਰਧਾਨ ਵੀ ਸ਼ਾਮਲ ਸੀ ਔਰ ਇੱਕ ਬੀਬੀ ਪਰਮਜੀਤ ਕੌਰ ਉਹਨਾਂ ਨੂੰ ਗੋਲੀਆਂ ਦੇ ਨਾਲ ਭੁੰਨ ਦਿੱਤਾ ਔਰ ਬਾਅਦ ਦੇ ਵਿੱਚ ਉਸ ਨੂੰ ਜਿਹੜੇ ਲੋਕਲ ਪੁਲਿਸ ਨੇ, ਹਾਲਾਂ ਜੇ ਉਹਨੂੰ ਟੈਕਲ ਉਹ ਨਾ ਕਰਦੀ ਪੁਲਿਸ ਤੇ ਉਹਨੇ ਪਤਾ ਨਹੀਂ ਕਿੰਨਾ ਨੁਕਸਾਨ ਕਰਨਾ ਸੀ ਕਿਉਂਕਿ ਉਹ ਅੰਦਰ ਵੜ ਕੇ ਜਿਹੜਾ ਅਜੇ ਲੰਗਰ ਵੱਲ ਜਾ ਰਿਹਾ ਸੀ ਔਰ ਸਾਰੇ ਔਰ ਉਹਨੇ ਉਹਨੂੰ ਵੀ ਸ਼ੂਟ ਡਾਊਨ ਕੀਤਾ। ਹਾਲਾਂ ਜਿਹੜਾ ਪੁਲਿਸਮੈਨ ਜਿਹਨੇ ਇਹ ਸਾਰਾ ਅੱਗੋਂ ਜਾਨੀ ਨੁਕਸਾਨ ਰੋਕਿਆ ਉਹ ਬੜਾ ਗੰਭੀਰ ਜ਼ਖਮੀ ਹੋਇਆ ਸੀ। ਬਾਅਦ ਜਦੋਂ ਠੀਕ ਵੀ ਹੋਇਆ ਉਹਨੂੰ ਥਾਂ ਸਿੱਖ ਸੰਗਤਾਂ ਨੇ ਸੱਦ ਕੇ ਆਨਰ ਵੀ ਕੀਤਾ। ਇਹ ਵੀ ਅਮਰੀਕਨ ਇੱਕ ਸਪਿਰਿਟ ਹੈ ਕਿ ਇੱਕ ਪਾਸੇ ਜਦੋਂ ਕੋਈ ਵੀ ਕ੍ਰਿਮੀਨਲ ਆਪਣੇ ਜਿਹੜਾ ਉਹ ਕ੍ਰਾਈਮ ਵੱਲ ਤੁਰਦਾ ਤੇ ਇੱਥੇ ਲੋਕਾਂ ਦੀ ਹਿਫਾਜ਼ਤ ਕਰਨ ਲਈ ਜਿਹੜੀ ਇਹਨਾਂ ਦੀ ਬੇਸਿਕ ਟ੍ਰੇਨਿੰਗ ਹੁੰਦੀ ਹੈ ਪੁਲਿਸ ਦੀ ਔਰ ਉਹਨਾਂ ਦੇ ਬਾਕੀ ਅਦਾਰਿਆਂ ਦੀ, ਉਹ ਵੀ ਆਪਣਾ ਫਰਜ਼ ਅਦਾ ਕਰਦੇ ਨੇ। ਹੁਣ ਇਹਨਾਂ 10 ਵਰ੍ਹਿਆਂ 'ਚ ਹਾਲਾਂ ਕਿਉਂਕਿ ਇਸ ਦਾ ਮੈਂ ਫਸਟ ਹੈਂਡ ਗਵਾਹ ਵੀ ਹੈ ਕਿ ਭਾਈ ਲੋਕਾਂ ਦਾ ਵਰਤਾਰਾ ਉਦੋਂ ਕੀ ਸੀ। ਵਾਈਟ ਹਾਊਸ ਦੇ ਵਿੱਚ ਪ੍ਰੈਜ਼ੀਡੈਂਟ ਓਬਾਮਾ ਪ੍ਰੈਜ਼ੀਡੈਂਟ ਸਨ ਔਰ ਕਿਵੇਂ ਅਮਰੀਕਨ ਐਡਮਿਨਿਸਟ੍ਰੇਸ਼ਨ ਪ੍ਰੈਜ਼ੀਡੈਂਟ ਲੈਵਲ ਤੋਂ ਫੌਰਨ ਉਹਨਾਂ ਨੇ ਇਹ ਹੁਕਮ ਕੀਤਾ ਕਿ ਅਮਰੀਕਾ ਦੇ ਝੰਡੇ ਨਿਵੇਂ ਰਹਿਣਗੇ। ਇਕੱਲੇ ਵਿਦਨ ਅਮਰੀਕਾ ਨਹੀਂ, ਜਿੱਥੇ ਵੀ ਦੁਨੀਆ ਭਰ 'ਚ ਇਹਨਾਂ ਦੀਆਂ ਫੌਜਾਂ, ਨੇਵੀ, ਦੂਜੇ ਤੀਜੇ ਉਹ ਝੰਡੇ ਵੀ ਔਰ ਫਸਟ ਲੇਡੀ ਜਿਹੜੀ ਹੈ
ਉਹ ਓਬਾਮਾ ਦੀ ਵਾਈਫ ਜਿਹੜੀ ਜ਼ਾਹਰ ਹੈ ਪ੍ਰੈਜ਼ੀਡੈਂਟ ਦੀ ਵਾਈਫ ਫਸਟ ਲੇਡੀ ਹੁੰਦੀ ਹੈ ਮਿਸ਼ੇਲ ਓਬਾਮਾ, ਉਹਨੇ ਉੱਥੇ ਵਿਜ਼ਿਟ ਕੀਤਾ। ਫਿਰ ਉਹਨਾਂ ਨੇ ਯਕੀਨੀ ਬਣਾਇਆ ਕਿ ਜਿਹੜੇ 6 ਤਾਂ ਮਾਰੇ ਗਏ ਸੀ, 4 ਜਿਹੜੇ ਨੇ ਉਹ ਜ਼ਖਮੀ ਵੀ ਸੀ, ਕਿ ਉਹਨਾਂ ਦੇ ਜਿਹੜੇ ਮਾਰੇ ਗਏ ਉਹਨਾਂ ਨੂੰ ਸਟੇਟ ਫਿਊਨਰਲ ਔਰ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਸੀ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆਏ ਉਹਨਾਂ ਨੂੰ ਪਰਮਾਨੈਂਟ ਗ੍ਰੀਨ ਕਾਰਡ ਦੇ ਕੇ ਦੂਜੇ ਉਹਨਾਂ ਨੂੰ ਅਮਰੀਕਾ ਲਿਆਂਦਾ ਗਿਆ। ਔਰ ਜਿਵੇਂ ਆਮ ਅਮਰੀਕਨਾਂ ਦਾ ਵਰਤਾਰਾ ਵੀ ਸੀ ਕਿ ਜਿਵੇਂ ਉਹਨਾਂ ਨੇ ਥਾਂ ਜਿਵੇਂ ਉਹਨਾਂ ਦੀ ਜਿਹੜੇ ਮਾਰੇ ਗਏ ਉਹਨਾਂ ਦੀਆਂ ਫੋਟੋਆਂ, ਮੀਡੀਆ ਦਾ ਵੀ ਬੜਾ ਪੋਜ਼ਿਟਿਵ ਰੋਲ ਸੀ ਇਸ ਦੇ ਉੱਤੇ, ਥਾਂ ਉਹਨਾਂ ਨੇ ਉਹਨਾਂ ਦੀਆਂ ਪਿਕਚਰਸ ਲਾ ਕੇ ਫੁੱਲ ਜਿਹੜੇ ਨੇ ਭੇਟ ਕੀਤੇ। ਔਰ ਮੈਂ ਯੂਨਾਈਟਿਡ ਸਿੱਖਸ ਦਾ ਕੈਂਪ ਸੀ ਸਟੇਟ ਆਫ ਮਿਸ਼ੀਗਨ, ਔਰ ਇਹ ਵਿਦਨ ਡਰਾਈਵਿੰਗ ਰੇਂਜ ਹੈ ਮਿਸ਼ੀਗਨ ਔਰ ਵਿਸਕੌਨਸਨ। ਅਸੀਂ ਉਸੇ ਸ਼ਾਮ ਹੀ ਜਿਹੜਾ ਹੈ ਜਦੋਂ ਇਹ ਕੈਂਪ ਦੇ ਵਿੱਚ ਖਬਰ ਪਹੁੰਚਦੀ ਹੈ, ਭਾਵੇਂ ਲੇਟ ਆਵਰ 'ਚ ਪਹੁੰਚੇ, ਔਰ ਅਸੀਂ ਫਸਟ ਹੈਂਡ ਉਸ ਸਾਰੇ ਖਿੱਤੇ ਦੇ ਲੋਕ, ਖਾਸ ਤੌਰ 'ਤੇ ਨਾਨ ਸਿੱਖ ਅਮਰੀਕਨ ਜਿਵੇਂ ਧਾ ਕੇ ਗੁਰਦੁਆਰੇ ਵੱਲ ਆਏ, ਉਹਨਾਂ ਨੇ ਕੋਈ ਫੁੱਲ ਭੇਟ ਕਰ ਰਿਹਾ, ਕੋਈ ਦੂਜਾ ਗੁਰਦੁਆਰੇ ਦੇ ਬਾਹਰ ਇੱਕ ਵੱਡਾ ਹਿੱਸਾ ਜਿਹੜਾ ਸੀ ਉਹ ਉਹਨਾਂ ਨੇ ਇੱਕ ਉਹਨਾਂ ਦੀ ਯਾਦ ਦੇ ਵਿੱਚ ਇੱਕ ਜਿਹੜਾ ਮੈਮੋਰੀਅਲ ਬਣਾ ਦਿੱਤਾ ਫੁੱਲਾਂ ਦੇ ਨਾਲ, ਦੂਸਰਿਆਂ ਦੇ ਨਾਲ। ਔਰ ਜਿਹੜਾ ਇਸ ਦੇ ਨਾਲ ਸਿੱਖਾਂ ਦਾ ਵੀ ਮੈਂ ਸਮਝਦਾ ਵੀ ਗੁਰੂ ਦੀ ਰਹਿਮਤ ਨਾਲ ਬੈਸਟ ਪਾਰਟ ਸਾਹਮਣੇ ਸੀ ਕਿ ਲੋਕਲ ਕਮਿਊਨਿਟੀ ਜਿਨ੍ਹਾਂ ਨੇ ਇੱਕਦਮ ਲੰਗਰ ਵੀ ਜਾਰੀ ਰੱਖਿਆ, ਔਰ ਜਿਹੜੇ ਮਾਰੇ ਗਏ ਸੀ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਵੀ ਔਰ ਉਹਨਾਂ ਦੇ ਪਰਿਵਾਰ ਵਾਲੇ ਜਦੋਂ ਮੀਡੀਆ ਦੇ ਸਾਹਮਣੇ ਇੰਟਰਵਿਊ ਦੇ ਰਹੇ ਸੀ, CNN ਨੇ ਵੀ ਉਦੋਂ ਲਗਾਤਾਰ ਕਵਰ ਕੀਤਾ, ਕੋਈ ਬਿਟਰਨੈਸ ਨਹੀਂ ਸੀ। ਉਹ ਸਿੱਖੀ ਦੀ ਸਾਂਝ ਦੀ ਗੱਲ ਕਰ ਰਹੇ ਸੀ, ਉਹ ਹਮਦਰਦੀ ਦੀ ਗੱਲ ਕਰ ਰਹੇ ਸੀ ਕਿ ਭਾਈ ਅਸੀਂ ਤਾਂ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਹਾਂ, ਔਰ ਕੋਈ ਨਫ਼ਰਤ ਨਹੀਂ। ਔਰ ਇਸ ਗੱਲ ਨੂੰ ਮੈਜੋਰਿਟੀ, ਔਰ ਇਹ ਖਬਰ ਜਿਹੜੀ ਹੈ ਦੁਨੀਆ ਭਰ ਦੇ ਵਿੱਚ ਗਈ, ਲੇਕਿਨ ਸਿੱਖ ਕੌਮ ਦਾ ਔਰ ਜਿੰਨੀ, ਔਰ ਮੈਂ ਇਹ ਸਮਝਦਾ ਵੀ ਹਾਲਾਂਕਿ ਬਹੁਤ ਵਾਰ ਡਿਬੇਟ ਹੁੰਦੀ ਹੈ ਕਿ ਉਹਨੂੰ ਸ਼ਹੀਦ ਕਿਹਾ ਜਾਏ ਕਿ ਉਹਨੂੰ ਨਾ ਕਿਹਾ ਜਾਏ, ਮੈਂ ਸਮਝਦਾ ਵੀ ਜਿਹੜੇ 6 ਨੇ ਆਪਣੀ ਜ਼ਿੰਦਗੀ ਗੁਰਦੁਆਰੇ ਦੀ ਹਦੂਦ ਦੇ ਵਿੱਚ ਦਿੱਤੀ, ਉਹਨਾਂ ਨੇ ਜਿਵੇਂ ਆਪਣੀ ਸ਼ਹਾਦਤ ਦੇ ਨਾਲ, ਇੱਕ ਤਾਂ ਗੁਰੂ ਦੇ ਚਰਨਾਂ 'ਚ ਉਹ ਬੈਠੇ ਸੀ, ਦੂਸਰਾ ਜਿੰਨੀ ਸਿੱਖੀ ਦੀ ਗੱਲ ਦੁਨੀਆ ਭਰ 'ਚ ਹੋਈ ਉਹ ਜਿਹੜੀ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀ। ਉਹਨਾਂ ਨੇ ਆਪਣਾ ਲਹੂ ਡੋਲ ਕੇ ਸਿੱਖ ਧਰਮ, ਉਸ ਦੀਆਂ ਇਨਸਾਨੀ ਕਦਰਾਂ ਕੀਮਤਾਂ, ਸਰਬੱਤ ਦੇ ਭਲੇ ਦੀ ਗੱਲ, ਇਹਨੂੰ ਦੁਨੀਆ 'ਚ ਪਹੁੰਚਾਇਆ। ਔਰ ਹੁਣ ਵੀ ਜਦੋਂ ਅਸੀਂ ਦੇਖ ਰਹੇ ਹਾਂ ਕਿ 10th ਐਨੀਵਰਸਰੀ ਇਸ ਦੁਖਾਂਤ ਦੀ ਗੁਰਦੁਆਰਾ ਸਾਹਿਬ 'ਚ ਵੀ ਵੱਡੇ ਪੈਮਾਨੇ 'ਤੇ ਉਹ ਸੈਲੀਬ੍ਰੇਟ ਕਰ ਰਹੇ ਨੇ। ਅੱਜ ਜਿੰਨੀਆਂ ਸਿੱਖ ਆਰਗੇਨਾਈਜੇਸ਼ਨਸ ਉਸ ਪੀਰੀਅਡ 'ਚ ਵੀ ਐਕਟਿਵ ਸੀ, ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਉਹਨਾਂ ਵੱਲੋਂ ਵੀ ਸਟੇਟਮੈਂਟਸ ਆਈਆਂ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਆਇਆ। ਔਰ ਜਿਵੇਂ ਮੀਡੀਆ ਨੇ ਉਦੋਂ ਕਵਰ ਕੀਤਾ ਸੀ ਫੁੱਲੀ, ਮੈਨੂੰ ਖੁਸ਼ੀ ਹੋਈ ਵੀ ਸਾਡੀ ਆਪਣੀ ਸਿੱਖ ਬੱਚੀ ਬ੍ਰਹਮਜੋਤ ਕੌਰ ਦੀ ਸਟੋਰੀ ਜਿਹੜੀ ਉਹਨੇ NBC ਨਿਊਜ਼ ਨੈਟਵਰਕ ਲਈ ਕੀਤੀ। ਔਰ 10 years after Sikh temple shooting, a victim's son and a former white supremacist speak out against hate. The two say they are combating hate together a decade after August 5th, 2012 mass shooting at the Oak Creek Gurdwara in Wisconsin. ਸੁਰਜੀਤ ਸਿੰਘ ਕਾਲੇਕੇ ਜਿਹੜੇ ਇਸ ਦੇ ਵਿੱਚ ਮਾਰੇ ਗਏ ਸੀ, ਸਤਵੰਤ ਸਿੰਘ ਕਾਲੇਕੇ ਉਹਨਾਂ ਦਾ ਬੇਟਾ, ਔਰ ਜਿਹੜੇ ਗੋਰੇ ਨਸਲਵਾਦੀ ਨੇ ਇਹ ਸ਼ੂਟਿੰਗ ਕੀਤੀ, ਜਿਹੜੇ ਹੇਟ ਗਰੁੱਪ ਨਾਲ ਉਹ ਸੰਬੰਧਿਤ ਸੀ, ਉਸ ਹੇਟ ਗਰੁੱਪ ਨੂੰ ਜਿਸ ਬੰਦੇ ਨੇ ਸ਼ੁਰੂ ਕੀਤਾ ਸੀ, ਆਰਨੋ ਮਾਈਕੈਲਿਸ। ਹੁਣ ਇਹ ਆਰਨੋ ਮਾਈਕੈਲਿਸ ਹੈ ਜਿਹੜਾ ਬਾਅਦ ਦੇ ਵਿੱਚ ਜਦੋਂ ਇਹ ਸ਼ੂਟਿੰਗ ਹੋ ਜਾਂਦੀ ਹੈ, ਔਰ ਦੂਜੇ ਜਿਹਨੂੰ ਚੇਂਜ ਆਫ ਹਾਰਟ ਕਹਿੰਦੇ ਆ, ਉਹਦੇ ਦਿਲ 'ਚ ਤਬਦੀਲੀ, ਉਹਨੇ ਕਿਹਾ ਵੀ ਉਹ ਮੈਂ ਕਿਸ ਦੁਨੀਆ 'ਚ ਗਿਆ, ਜੇ ਮੈਂ ਨਫ਼ਰਤੀ ਇਹ ਗਰੁੱਪ ਨਾ ਬਣਾਇਆ ਹੁੰਦਾ ਤੇ ਇਹ ਜਿਹੜਾ ਬੰਦਾ ਹੈ ਜਿਹੜਾ ਮੇਰੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਜਿਹਨੇ ਬੇਗੁਨਾਹ ਇਹਨਾਂ 6 ਸਿੱਖਾਂ ਨੂੰ ਗੁਰਦੁਆਰੇ 'ਚ ਆ ਕੇ ਇਹ ਨਾ ਵਾਪਰਦਾ। ਸੋ ਉਸ ਰਿਪੈਂਟੈਂਸ 'ਚੋਂ ਉਹ ਹੁਣ ਆਪਣੀ ਪੂਰਾ ਪਬਲਿਕ ਸਪੀਕਰ ਹੈ, ਉਹ ਥਾਂ ਜਾ ਕੇ ਜਿਹੜੀ ਇਹ ਨਫ਼ਰਤ ਹੈ ਨਸਲ ਆਧਾਰਿਤ, ਧਰਮ ਆਧਾਰਿਤ, ਦੂਜੀ ਉਹਦੇ ਖਿਲਾਫ ਬੋਲਦਾ ਹੈ। ਔਰ ਇਹ ਜਿਹੜੀ ਬ੍ਰਹਮਜੋਤ ਕੌਰ ਦੀ ਸਟੋਰੀ ਹੈ ਉਹਦੇ 'ਚ ਉਹਨੇ ਇੱਕ ਪਾਸੇ ਉਹੀ ਜਿਹਦਾ ਚੇਂਜ ਆਫ ਹਾਰਟ ਹੋਇਆ, ਵਾਈਟ ਸੁਪਰੈਮੈਸਿਸਟ ਜਿਹਨੇ ਉਹ ਗਰੁੱਪ ਫਾਊਂਡ ਕੀਤਾ, ਜਿਸ ਗਰੁੱਪ ਦੇ ਮੈਂਬਰ ਨੇ ਕਿਲਿੰਗਸ ਕੀਤੀਆਂ, ਤੇ ਨਾਲ ਦੀ ਨਾਲ ਉਹਨਾਂ ਨੇ ਸਤਵੰਤ ਸਿੰਘ ਕਾਲੇਕੇ ਦਾ ਬੇਟਾ ਜਿਹੜਾ ਹੈ ਉਸ ਨੂੰ, ਪ੍ਰਦੀਪ ਸਿੰਘ ਕਾਲੇਕੇ, ਉਹਨੂੰ ਇੰਟਰਵਿਊ ਕੀਤਾ। ਵੱਡੀ ਸਟੋਰੀ ਹੈ ਪਰ ਵੈਰੀ ਇੰਟਰਸਟਿੰਗ। ਉਹਨਾਂ ਨੇ ਕਾਲੇਕੇ ਜਿਹੜੇ ਨੇ ਸਤਵੰਤ ਸਿੰਘ, ਉਹ ਆਪਣੇ ਗ੍ਰੈਂਡ ਚਿਲਡਰਨ ਨਾਲ, ਉਹਨਾਂ ਦੀ ਪਿਕਚਰ ਵੀ ਹੈ, ਔਰ NBC ਦੇ ਏਸ਼ੀਅਨ ਅਮਰੀਕਨ ਸੈਕਸ਼ਨ ਦੇ ਵਿੱਚ ਇੰਨੀ ਵੱਡੀ ਜਿਹੜੀ ਸਟੋਰੀ ਹੈ ਉਹ ਅੱਜ ਪਬਲਿਸ਼ ਹੋਈ ਹੈ। ਔਰ ਇਹ 10th ਐਨੀਵਰਸਰੀ ਨੂੰ, ਹਾਲਾਂਕਿ ਕੋਈ ਓਵਰਨਾਈਟ ਨਹੀਂ ਹੁੰਦਾ,
ਇਹ ਪਹਿਲਾਂ ਟਾਸਕ ਦੇ ਦਿੱਤੀ ਜਾਂਦੀ ਹੈ, ਉਹ ਦੇਖਦੇ ਨੇ ਕਿ ਭਾਈ 10th ਐਨੀਵਰਸਰੀ ਆ ਰਹੀ ਹੈ ਔਰ ਇਹਨੇ ਬ੍ਰਹਮਜੋਤ ਕੌਰ ਨੇ ਬਹੁਤ ਮਿਹਨਤ ਨਾਲ ਇਹ ਇੰਟਰਵਿਊ ਕੀਤੇ ਨੇ, ਇਹਨਾਂ ਦੇ ਸਾਰੀ ਇਨਫੋਰਮੇਸ਼ਨ ਗੈਦਰਿੰਗ ਹੁੰਦੀ ਹੈ ਔਰ ਕੋਈ ਵੀ ਸਟੋਰੀ ਪਬਲਿਸ਼ ਹੋਣ ਤੋਂ ਪਹਿਲਾਂ ਕਈ ਲੀਗਲ ਚੋਂ ਨਿਕਲਦੀ ਹੈ, ਐਡੀਟੋਰੀਅਲ ਚੋਂ ਨਿਕਲਦੀ ਹੈ ਕਿ ਕੋਈ ਫੈਕਟ ਗਲਤ ਨਾ ਹੋਏ, ਕੱਲ ਨੂੰ ਕੋਈ ਸੂ ਨਾ ਕਰੇ। ਸੋ ਸਾਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਸਾਡੇ ਬੱਚੇ ਬੱਚੀਆਂ ਜਿੱਥੇ ਇੱਥੋਂ ਦੇ ਸਿਸਟਮ 'ਚ ਕਾਮਯਾਬੀ ਦੇ ਨਾਲ ਉਹ ਇੰਜੀਨੀਅਰ, ਡਾਕਟਰ, ਦੂਸਰੇ ਕਿੱਤਿਆਂ 'ਚ ਨੇ। ਜਰਨਲਿਜ਼ਮ ਦੇ ਵਿੱਚ ਵੀ ਜਿਹੜੀ ਹੈ NBC ਇੱਕ ਵੱਡਾ ਨਿਊਜ਼ ਨੈਟਵਰਕ ਹੈ, ਉਸ ਦੇ ਵਿੱਚ ਜਿਹੜਾ ਇਸ ਸਟੋਰੀ ਦਾ ਪਬਲਿਸ਼ ਹੋਣਾ ਸਾਡੇ ਲਈ ਮਾਣ ਵਾਲੀ ਗੱਲ ਹੈ। ਔਰ ਜਿਹੜੀ ਬਾਈਡਨ ਹੈਰਿਸ ਐਡਮਿਨਿਸਟ੍ਰੇਸ਼ਨ ਨੇ ਆਪਣੀ ਫੈਕਟ ਸ਼ੀਟ ਵੀ ਇਸ ਦੇ ਉੱਤੇ ਦਿੱਤੀ ਹੈ। ਲੇਕਿਨ ਜਿਹੜੀ ਗੱਲ ਦੁਖਦਾਈ ਹੈ, ਇੱਕ ਤਾਂ ਹੁੰਦਾ ਹੈ ਵੀ ਕਿਉਂਕਿ ਸਾਡੇ ਨਾਲ ਵਾਪਰੀ, ਗੁਰਦੁਆਰੇ 'ਚ ਵਾਪਰੀ, ਅਸੀਂ ਆਪਣੀ ਗੱਲ ਕਰਦੇ ਹਾਂ, ਬਹੁਤ ਵਾਰ ਅਸੀਂ ਬਾਹਰ ਨਿਕਲ ਕੇ ਨਹੀਂ ਦੇਖਦੇ ਕਿ ਨਫ਼ਰਤ ਦੀ ਅੱਗ ਦੇ ਵਿੱਚ ਕੌਣ ਝੁਲਸਿਆ ਇਹਨਾਂ 10 ਸਾਲਾਂ 'ਚ ਔਰ ਧਾਰਮਿਕ ਮਜ਼ਹਬੀ ਆਧਾਰ ਦੇ ਉੱਤੇ ਕਿੱਥੇ ਕਿੱਥੇ ਅਟੈਕ ਹੋਏ। ਔਰ ਇਹ ਜਿਹੜੇ ਨੇ ਮੈਂ ਇਹਦਾ ਸਿਰਫ ਪਹਿਲਾ ਪੈਰਾਗ੍ਰਾਫ ਹੀ ਪੜ੍ਹਾਂਗਾ ਤਾਂ ਕਿ ਸਾਡੇ ਵਿਊਜ਼ ਨੂੰ ਆਈਡੀਆ ਹੋਏ ਕਿ ਹੇਟ, ਨਫ਼ਰਤ, ਇੱਕ ਪਾਸੇ ਅਸੀਂ ਅਮਰੀਕਨ ਨਫ਼ਰਤ ਦੀ ਗੱਲ ਕਰ ਰਹੇ ਹਾਂ ਜਿਹਦੇ 'ਚ ਸੈਲੈਕਟ ਗਰੁੱਪ ਨੇ, ਤੇ ਹੁਣ ਤੁਸੀਂ ਕੰਪੇਅਰ ਕਰੋ ਇੰਡੀਅਨ ਸਿਸਟਮ ਦੀ ਨਫ਼ਰਤ ਜਿੱਥੇ ਸਟੇਟ ਪੈਟਰਨਾਈਜ਼ ਕਰ ਰਹੀ ਹੈ ਨਫ਼ਰਤ ਨੂੰ। ਹਿੰਦੂਤਵਾਦੀ ਆਈਡੀਓਲੋਜੀ ਨਾਜ਼ੀਆਂ ਵਰਗੀ ਜਿਹੜੀ 1 ਬਿਲੀਅਨ 500 ਮਿਲੀਅਨ ਲੋਕਾਂ ਨੂੰ ਸਵੇਰ ਦੁਪਹਿਰੇ ਸ਼ਾਮ ਨਫ਼ਰਤ ਪਰੋਸ ਰਹੀ ਹੈ, ਉੱਥੇ ਕਿਲਿੰਗਸ ਹੋ ਰਹੀਆਂ, ਲਿੰਚਿੰਗਸ ਹੋ ਰਹੀਆਂ, ਮੌਬ ਵਾਇਲੈਂਸ ਹੋ ਰਹੀਆਂ। ਡੈਮੋਕ੍ਰੇਸੀ ਦੇ ਨਾਂ ਥੱਲੇ ਮੋਬੋਕ੍ਰੇਸੀ ਹੈ। ਹੁਣ ਇੱਥੇ ਘੱਟੋ ਘੱਟ ਇੰਡੀਵਿਜੂਅਲ ਜੇ ਰੇਸਿਜ਼ਮ ਹੈ ਵੀ ਹੈ ਤੇ ਸਿਸਟਮ ਇਸ ਗੱਲ ਨੂੰ ਯਕੀਨੀ ਬਣਾਉਂਦਾ। ਕਿੰਨੀ ਫੰਡਿੰਗ ਜਿਹੜੀ ਹੈ ਫੈਡਰਲ ਗਵਰਨਮੈਂਟ ਨੇ ਦਿੱਤੀ ਹੈ ਇਹ ਸਾਰੇ ਪ੍ਰੋਜੈਕਟ ਦੇ ਉੱਤੇ ਕਿ ਭਾਈ ਕਿਵੇਂ ਰੇਸਿਜ਼ਮ ਨੂੰ ਕਰਬ ਕੀਤਾ ਜਾਏ, ਕਿਵੇਂ ਹੈਲਪ ਕੀਤੀ ਜਾਏ। ਲੇਕਿਨ ਮੈਨੂੰ ਵੀ ਹੈਰਾਨੀ ਹੋਈ ਜਦੋਂ ਮੈਂ ਇਹ ਫੈਕਟ ਸ਼ੀਟ ਦੇਖੀ ਕਿ ਇਹਨਾਂ 10 ਸਾਲਾਂ ਦੇ ਵਿੱਚ ਕਿੱਥੇ ਕਿੱਥੇ ਹੋਰ ਮਜ਼ਹਬੀ ਥਾਵਾਂ ਤੇ ਫੇਟਲ ਸ਼ੂਟਿੰਗਸ ਹੋਈਆਂ ਨੇ। ਰੀਸੈਂਟ ਫੇਟਲ ਸ਼ੂਟਿੰਗਸ ਐਟ ਹਾਊਸਿਸ ਆਫ ਵਰਸ਼ਿਪ ਇਨ ਦਾ ਯੂਨਾਈਟਿਡ ਸਟੇਟਸ। ਅਮਰੀਕਾ 'ਚ ਮਜ਼ਹਬੀ ਥਾਵਾਂ ਤੇ include attacks at Mother Emanuel AME Church in Charleston, South Carolina, ਇਹ ਵੀ ਬੜੀ ਫੇਟਲ ਕਿਲਿੰਗ ਸੀ, ਕਾਲਿਆਂ ਦਾ ਚਰਚ। ਬਰੂਨੇਟ ਚੈਪਲ ਚਰਚ ਆਫ ਕ੍ਰਾਈਸਟ ਇਨ ਐਂਟੀਓਕ ਟੈਨੈਸੀ, ਫਰਸਟ ਬੈਪਟਿਸਟ ਚਰਚ ਇਨ ਸੁਦਰਲੈਂਡ ਸਪ੍ਰਿੰਗਸ ਟੈਕਸਾਸ, ਟਰੀ ਆਫ ਲਾਈਫ ਕੰਗਰੀਗੇਸ਼ਨ ਇਨ ਪਿਟਸਬਰਗ ਪੈਨਸਿਲਵੇਨੀਆ, ਸਿਨਾਗੋਗਸ ਦੇ ਉੱਤੇ ਵੀ। ਸ਼ਬਾਦ ਆਫ ਪੋਵੇ ਇਨ ਪੋਵੇ ਕੈਲੀਫੋਰਨੀਆ, ਸ਼ਬਾਦ ਵੀ ਜੂਜ਼ ਨਾਲ ਜੁੜਿਆ ਹੁੰਦਾ ਹੈ। ਵੈਸਟ ਫਰੀਵੇ ਚਰਚ ਆਫ ਕ੍ਰਾਈਸਟ ਇਨ ਟੈਰੈਂਟ ਕਾਉਂਟੀ ਟੈਕਸਾਸ, ਇਰਵਿਨ ਟਾਈਵਨਾਈਜ਼ ਪ੍ਰੈਸਬਿਟੇਰੀਅਨ ਚਰਚ ਇਨ ਲੈਗੂਨ ਵੁਡਸ ਕੈਲੀਫੋਰਨੀਆ, ਕਾਰਨਰਸਟੋਨ ਚਰਚ ਇਨ ਏਮਸ ਆਇਓਵਾ, ਸੇਂਟ ਸਟੀਫਨਸ ਐਪੀਸਕੋਪਲ ਚਰਚ ਇਨ ਵੈਸਟਾਵੀਆ ਹਿਲਸ ਐਲਾਬਾਮਾ। ਹੁਣ ਇਹ ਸਾਰੇ ਜਾਂ ਜੂਇਸ਼ ਚ ਨੇ ਸਿਨਾਗੋਗ ਜਾਂ ਚਰਚ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾ ਕਾਲਿਆਂ ਦੇ ਚਰਚ ਨੇ। ਹੁਣ ਇਸ ਤੋਂ ਇਲਾਵਾ ਜਿਹੜੀਆਂ ਅਦਰਵਾਈਜ਼ ਮਾਰਕੀਟ ਪਲੇਸ, ਸਕੂਲਿੰਗ ਦੇ ਵਿੱਚ, ਜਿਵੇਂ ਟੈਕਸਾਸ ਦੇ ਇੱਕ ਸਕੂਲ ਦੇ ਵਿੱਚ ਸ਼ੂਟਿੰਗ ਹੋਈ, ਜਾਂ ਉਸ ਤੋਂ ਪਹਿਲਾਂ ਜਿਹੜੀ ਅਸੀਂ ਦੇਖਦੇ ਹਾਂ ਕਿ ਇੱਥੇ ਕਨੈਟੀਕਟ ਦੇ ਵਿੱਚ ਹੋਈ ਸੀ। ਸੋ ਇਹ ਸਭ ਦੱਸਦਾ ਹੈ ਕਿ ਨਫ਼ਰਤ ਕਿਸ ਤੇਜ਼ੀ ਦੇ ਨਾਲ ਫੈਲ ਰਹੀ ਹੈ ਚਾਰ ਚਫੇਰੇ। ਹੁਣ ਕੋਵਿਡ ਤੋਂ ਬਾਅਦ ਤਾਂ ਅੱਧੇ ਵੈਸੇ ਹੀ ਸ਼ਦਾਈ ਹੋਏ ਨੇ ਅੰਦਰ, ਇਕੱਲੇ ਘਰਾਂ 'ਚ ਰਹਿ ਕੇ ਜਿਹਦਾ ਜੀ ਕਰਦਾ ਉਹ ਬਾਹਰ ਨਿਕਲ ਕੇ ਜਿੱਥੇ ਮਰਜ਼ੀ ਗੋਲੀਆਂ ਦਾਗ ਦਿੰਦਾ ਹੈ। ਉਹ ਮਾਰਕੀਟਸ ਹੋਣ, ਕਿਹੜੇ ਪਲੇਸਿਸ ਨੇ, ਈਵਨ ਹਸਪੀਟਲਸ ਦੇ ਵਿੱਚ ਵੀ ਇਸ ਕਿਸਮ ਦੀ ਵਾਇਲੈਂਸ ਦੀ ਘਟਨਾ ਹੋਈ ਹੈ। ਸੋ ਅਸੀਂ ਜਿੱਥੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ 6 ਪਵਿੱਤਰ ਰੂਹਾਂ ਨੂੰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰਕੇ ਸਿੱਖ ਧਰਮ ਬਾਰੇ ਦੁਨੀਆ ਦੇ ਵਿੱਚ ਇੱਕ ਅਵੇਅਰਨੈਸ ਫੈਲਾਈ, ਉੱਥੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਾਡਾ ਫਰਜ਼ ਵੀ ਬਣਦਾ ਹੈ। ਜਿੱਥੇ ਅਸੀਂ ਅਮਰੀਕਾ ਦੇ ਜਿਹੜੇ ਪੋਜ਼ੀਟਿਵ ਆਸਪੈਕਟਸ ਨੇ ਉਹਨਾਂ ਨੂੰ ਇੰਜੋਏ ਕਰਦੇ ਹਾਂ, ਸਿਰਫ ਡਾਲਰ ਗਿਣਨ 'ਤੇ ਨਾ ਰਹੀਏ ਜਾਂ ਇੱਕ ਤੋਂ ਬਾਅਦ ਇੱਕ ਵੱਡੇ ਘਰ ਤੇ ਵੱਡੀਆਂ ਗੱਡੀਆਂ ਤੱਕ ਨਾ ਰਹੀਏ, ਜੋ ਸਮਾਜ ਦੇ ਵਿੱਚ ਅਦਰਵਾਈਜ਼ ਚੱਲਦਾ ਹੈ ਉਹਨਾਂ ਗਰੁੱਪਸ ਦਾ ਹਿੱਸਾ ਬਣੀਏ ਜਿਹੜੇ ਰੇਸਿਜ਼ਮ ਦੇ ਖਿਲਾਫ ਲੜਦੇ ਨੇ, ਜਿਹੜੇ ਜੈਂਡਰ ਇਨਇਕੁਆਲਿਟੀ ਦੇ ਖਿਲਾਫ ਲੜਦੇ ਨੇ, ਜਿਹੜੇ ਮਜ਼ਹਬੀ ਨਫ਼ਰਤ ਦੇ ਖਿਲਾਫ ਲੜਦੇ ਨੇ, ਜਿਹੜੇ ਬਰਾਬਰੀ ਦੇ ਹੱਕਾਂ ਦੀ ਗੱਲ, ਜਿਹੜੇ ਜਿਨ੍ਹਾਂ ਨੂੰ ਇਲੀਗਲ ਇਮੀਗ੍ਰੈਂਟ ਕਹਿ ਕੇ ਜਿਸ ਕਿਸਮ ਦਾ ਵਰਤਾਰਾ ਉਹਨਾਂ ਦੇ ਨਾਲ ਹੁੰਦਾ ਰਿਹਾ ਜਾਂ ਹੋਇਆ, ਜਿਹੜੇ ਉਹਨਾਂ ਦੇ ਹੱਕਾਂ ਵਿੱਚ ਖਲੋਤੇ। ਜੇ ਤੁਸੀਂ ਉਹਨਾਂ ਸਾਰੇ ਗਰੁੱਪਾਂ ਜਾਂ ਦੂਸਰਿਆਂ 'ਚ ਦੇਖੋਗੇ ਤੇ ਉਹੀ ਜਿਨ੍ਹਾਂ ਨੂੰ ਅਸੀਂ ਨਸਲਵਾਦੀ ਗੋਰੇ ਕਹਿ ਕੇ ਕਈ ਵਾਰ ਗੋਰੀ ਨਸਲ ਨੂੰ ਭੰਨਣ ਦੀ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਹੀ ਹੁੰਦੇ ਨੇ ਲੋਕ ਜਿਹੜੇ ਆ ਕੇ
ਜਿਹੜੇ ਵਿਕਟਮ ਨੇ ਉਹਨਾਂ ਦੇ ਹੱਕ 'ਚ ਖਲੋਂਦੇ ਨੇ। ਸਾਡੇ ਲੋਕ ਤਾਂ ਡਾਲਰਾਂ 'ਚ ਨਿਕਲਦਾ ਹੀ ਨਹੀਂ, ਨਾਂ ਲੈਂਦੇ, ਉਹਨਾਂ ਤੋਂ ਓਵਰ ਟਾਈਮ ਮਿਲ ਜਾਏ ਉਹ ਵੀ ਆਣ ਦਿਓ। ਇਹ ਨਹੀਂ ਹੁੰਦਾ। ਤੁਸੀਂ ਪ੍ਰੋਟੈਸਟ ਰੱਖ ਕੇ ਦੇਖ ਲਓ, ਹੁਣ ਜਦੋਂ ਬਲੈਕ ਲਾਈਵਸ ਮੈਟਰ ਔਰ ਦੂਸਰੇ ਵੀ ਚੱਲੇ, ਦੇਖ ਲਓ ਕਿੰਨੇ, ਮੈਂ ਇਕੱਲੇ ਆਪਣਿਆਂ ਦੇ ਨਹੀਂ, ਏਸ਼ੀਅਨਸ ਵੀ ਜਿਨ੍ਹਾਂ 'ਚ ਇੰਡੀਅਨ, ਪਾਕਿਸਤਾਨੀ ਸਾਰੇ ਹੀ ਸ਼ਾਮਲ ਨੇ। ਉਹ ਅਮਰੀਕਾ ਦੇ ਵਿੱਚ ਹੁਣ 72 ਲੱਖ ਲੋਕ ਜਿਹੜੇ ਨੇ ਇੰਡੀਅਨ ਓਰੀਜਨ ਦੇ, ਜਿਹੜੇ ਜਿਨ੍ਹਾਂ ਨੇ ਆਪਣੀ ਸਿਟੀਜ਼ਨਸ਼ਿਪ ਇੰਡੀਆ ਦੀ ਛੱਡੀ ਹੈ ਪਿਛਲੇ ਸਾਲ, ਕਿੱਥੇ ਕਿੱਥੇ ਗਏ ਨੇ, ਕਿ 72,000 ਸ਼ਾਇਦ। ਹੁਣ ਉਹਨਾਂ 'ਚੋਂ ਇੱਥੇ ਜੇ ਤੁਸੀਂ ਆ ਕੇ ਰਹਿੰਦੇ ਹੋ, ਪਰ ਉਹ ਇੱਥੋਂ ਦੇ ਸਿਸਟਮ 'ਚ ਜਿਹੜੀ ਜਸਟਿਸ ਲੈਣ ਦੀ ਗੱਲ ਹੈ ਉਹਦਾ ਹਿੱਸਾ ਨਹੀਂ ਬਣਦੇ। ਸੋ ਮੈਂ ਇਹ ਵੀ ਕਹਾਂਗਾ ਕਿ ਖੁਦ ਵੀ ਅਸੀਂ ਐਕਟਿਵਿਜ਼ਮ ਕਰੀਏ ਔਰ ਆਪਣੇ ਬੱਚਿਆਂ ਨੂੰ ਵੀ ਐਨਕਰੇਜ ਕਰੀਏ ਕਿ ਭਾਈ ਜਿਸ ਸੁਸਾਇਟੀ ਨੇ ਸਾਨੂੰ ਇੰਨਾ ਕੁਝ ਦਿੱਤਾ ਹੈ, ਉਹਦੇ 'ਚ ਜੇ ਕੋਈ ਬਿਮਾਰੀਆਂ ਨੇ, ਉਸ ਦੀਆਂ ਕਮਜ਼ੋਰੀਆਂ ਨੇ, ਤਾਂ ਉਹਨਾਂ ਨੂੰ ਵੀ ਰੈਕਟੀਫਾਈ ਕਰਨ ਦੇ ਲਈ ਐਕਟਿਵਿਜ਼ਮ ਹੀ ਉਸ ਦਾ ਜਵਾਬ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਰੇ ਨੇ ਬ੍ਰੇਕ ਫਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।